ਜੀ ਜੀ ਜਨਾਬ ਬਾਜ਼ਾਰ ਬੜਾ ਗਰਮ ਹੈ। ਬੜਾ ਅੱਛਾ ਤੁਸੀਂ ਖਬਰਾਂ ਸੁਣਾਈਆਂ ਨੇ। ਹਾਂਜੀ ਚੋਏ ਸਾਹਿਬ ਖਬਰਾਂ ਤੇ ਸੁਣਾਤੀਆਂ ਲੇਕਿਨ ਅੱਛੀ ਖਬਰ ਕੋਈ ਨਹੀਂ ਜੇ। ਇਹ ਬੰਬ ਡਿੱਗ ਗਿਆ ਪੈਟਰੋਲ ਦਾ। ਪਹਿਲੇ ਤੇ ਦੇਖੋ ਨਾ ਕਿ ਇਹ ਕੀ ਸੋਚ ਹੈ ਆਵਾਮ ਦੇ ਵਾਸਤੇ ਮਹਿੰਗਾਈ ਤੇ ਆਪਣੇ ਵਾਸਤੇ ਮੁਰਾਦ। ਦੇਖੋ ਗੱਲ ਹੈਗੀ ਹੈ ਕਿ ਮੈਂ ਤੇ ਪਹਿਲੇ ਵੀ ਗੱਲਾਂ ਕਰਦਾ ਰਿਹਾ ਹਾਂ ਕਿ ਜਿਹੜੇ ਅਸੀਂ ਅਗਰ ਕੈਪੀਟਲਿਸਟ ਇਕੋਨਮੀ ਦੇ ਨਾਲ ਅਸੀਂ ਰਹਿਣਾ, ਮਾਰਕੀਟ ਇਕੋਨਮੀ ਦੇ ਨਾਲ ਰਹਿਣਾ, ਕੋਆਪਰੇਟ ਵਰਲਡ ਦੇ ਨਾਲ ਅਸੀਂ ਚੱਲਣਾ ਤੇ ਚਲੋ ਅਸੀਂ ਹੋਰ ਕੁਛ ਨਹੀਂ ਤਾਂ ਕਮ ਅਜ਼ ਕਮ ਜਿਹੜੇ ਮਾਡਰਨ ਕੈਪੀਟਲਿਸਟ ਸੁਸਾਇਟੀਜ਼ ਨੇ ਜਾਂ ਇਕੋਨਮੀਜ਼ ਨੇ ਜਾਂ ਤਰਜ਼ੇ ਗਵਰਨਮੈਂਟ ਨੇ ਕਿਸੇ ਨੇ ਤੇ ਉਹਦੇ ਤੇ ਉਹਦੇ ਅਸੂਲਾਂ ਦੇ ਤੇ ਸਾਨੂੰ ਕਰਨਾ ਚਾਹੀਦਾ ਨਾ ਬਤੌਰ ਇੱਕ ਜਰਨਲਿਸਟ ਹੋਣ ਦੇ ਨਾਤੇ ਵੀ ਤੇ ਇੱਕ ਸ਼ਹਿਰੀ ਹੋਣ ਦੇ ਨਾਤੇ ਵੀ ਤੇ ਸਾਡਾ ਇਹ ਤੇ ਕਮ ਅਜ਼ ਕਮ ਇੱਕ ਫਰਜ਼ ਬਣਦਾ ਔਰ ਅਸੀਂ ਆਪਣਾ ਫਰਜ਼ ਉਹ ਅਦਾ ਵੀ ਕਰ ਰਹੇ ਹਾਂ ਕਿ ਜਿਹੜੀ ਇੱਕ ਅਸੀਂ ਦੇਖਦੇ ਹਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਕਿ ਜੋ ਕੁਝ ਅਸੀਂ ਦੇਖ ਰਹੇ ਹਾਂ ਉਹਦੀ ਅਸੀਂ ਗੱਲ ਕਰੀਏ। ਗੱਲ ਤੋਂ ਮੁਰਾਦ ਇਹ ਵੀ ਨਹੀਂ ਹੈ ਕਿ ਇਹਦਾ ਕੋਈ ਅਸੀਂ ਗਵਰਨਮੈਂਟ ਦੇ ਉੱਤੇ ਜਾਂ ਪਾਲਿਸੀ ਸਾਜ਼ਾਂ ਦੀਆਂ ਉੱਤੇ ਅਸੀਂ ਬਿਲਾ ਵਜ੍ਹਾ ਦੀ ਕੋਈ ਤਨਕੀਦ ਕਰ ਰਹੇ ਹਾਂ ਜਾਂ ਕੋਈ ਪੁਆਇੰਟ ਸਕੋਰ ਕਰ ਰਹੇ ਹਾਂ ਜਾਂ ਕੋਈ ਐਸੀ ਕਿਸੇ ਬਾਇਸਨੈਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਉਹ ਨਹੀਂ ਗੱਲ ਕਰ ਰਹੇ ਹਾਂ ਅਸੀਂ ਕਿ ਜਿਹੜਾ ਇੱਕ ਫੈਕਚੁਅਲ ਇੱਕ ਗੱਲ ਹੈ। ਦੇਖੋ ਗੱਲ ਹੈ ਵੇ ਕਿ ਗਵਰਨਮੈਂਟ ਸਾਡੀ ਹੈ, ਅਸੀਂ ਕਿਦੋਂ ਕਹਿੰਦੇ ਹਾਂ ਕਿ ਵੀ ਉਹ ਸਾਡੀ ਨਹੀਂ। ਜਦੋਂ ਪਾਕਿਸਤਾਨ ਨੂੰ ਰੂਲ ਕਰ ਰਹੀ ਹੈ ਗਵਰਨਮੈਂਟ ਤੋਂ ਸਾਡੀ ਨੁਮਾਇੰਦਾ ਉਹਨਾਂ ਨੂੰ ਵੋਟ ਪਾਏ ਨੇ ਲੋਕਾਂ ਨੇ ਤੇ ਲੇਕਿਨ ਅਸੀਂ ਸਾਡਾ ਇਹ ਹੱਕ ਬਣਦਾ ਹੈ ਕਿ ਉਸ ਗਵਰਨਮੈਂਟ ਨੂੰ ਅਸੀਂ ਦੱਸੀਏ ਕਿ ਵੀ ਜਨਾਬ ਤੁਸੀਂ ਇੱਥੇ ਗਲਤ ਕਰ ਰਹੇ ਹੋ, ਜਿਹੜਾ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਉਹ ਕੀ ਹੈ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਇਲ ਪ੍ਰਾਈਸਿਸ ਘਟੀਆਂ ਨੇ, ਯਾਨੀ ਜਿਹੜੀਆਂ ਤਿੰਨੋਂ ਹੀ ਕਰੂਡ ਆਇਲ ਮਾਰਕੀਟਸ ਦੇ ਰੇਟ ਜਿਹੜੇ ਨਿਕਲਦੇ ਨੇ ਉਹ ਤਿੰਨਾਂ ਦੇ ਵਿੱਚ 76, 74, 71 ਡਾਲਰ ਦੇ ਹਵਾਲੇ ਦੇ ਨਾਲ ਪਰ ਬੈਰਲ ਰੇਟ ਹੈਗਾ। ਤੇ ਉਸ ਸਾਡੀ ਜਿਹੜੀ ਗਵਰਨਮੈਂਟ ਨੇ ਜੋ ਸਾਨੂੰ ਦੱਸਿਆ, ਜੋ ਇਸ ਮੁਲਕ ਦੇ ਆਵਾਮ ਨੂੰ ਦੱਸਿਆ, ਉਹ ਇਹ ਦੱਸਿਆ ਕਿ ਅਸੀਂ ਮਾਰਕੀਟ ਇਕੋਨਮੀ ਦੇ ਉੱਤੇ ਚੱਲ ਰਹੇ ਹਾਂ ਔਰ ਮਾਰਕੀਟ ਇਕੋਨਮੀ ਦਾ ਅਸੂਲ ਹੈ ਕਿ ਜੋ ਹੀ ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਲੈਵਲ ਦੇ ਉੱਤੇ ਅਸੀਂ ਰੇਟ ਅਸੀਂ ਇੱਥੇ ਮੁਲਕ ਦੇ ਵਿੱਚ ਅਸੀਂ ਤੈਅ ਕਰਨੇ ਹਾਂ। ਇਨਸਾਫ ਦਾ ਤਕਾਜ਼ਾ ਵੀ ਹੈ, ਰੂਲਸ ਦਾ ਤਕਾਜ਼ਾ ਵੀ ਹੈ ਔਰ ਮਾਰਕੀਟ ਦੀ ਜਿਹੜੀ ਪ੍ਰਿੰਸੀਪਲਸ ਨੇ ਉਹਦਾ ਵੀ ਤਕਾਜ਼ਾ ਹੈ ਕਿ ਅਗਰ ਮਾਰਕੀਟ ਇੰਟਰਨੈਸ਼ਨਲ 'ਚ ਆਇਲ ਘਟਿਆ ਹੈ, ਉਹਦੀ ਕੀਮਤ ਘਟੀ ਹੈ ਤੇ ਉਹਦਾ ਫਾਇਦਾ ਤੁਸੀਂ ਪਾਕਿਸਤਾਨ ਦੇ ਆਵਾਮ ਨੂੰ ਪਹੁੰਚਾਇਆ ਜਾਏ ਜਿੰਨਾ ਵੀ ਉਹ ਘਟਦਾ ਹੈ। ਜਿਸ ਵੇਲੇ ਤੁਸੀਂ ਵੱਧਦਾ ਤੇ ਤੁਸੀਂ ਉਹਦਾ ਵੀ ਕਰਦੇ ਹੋ। ਤੇ ਗਵਰਨਮੈਂਟ ਅਗਰ ਆਪਣੇ ਐਕਸਪੈਂਡੀਚਰਸ ਨੂੰ, ਆਪਣੇ ਰੈਵਨਿਊ ਸ਼ਾਰਟਫਾਲ ਨੂੰ ਉਹ ਅਗਰ ਸਮਝਦੀ ਹੈ ਕਿ ਵੀ ਇਹ ਇੱਕ ਈਜ਼ੀ ਵੇ ਟੂ ਕਲੈਕਟ ਦੀ ਰੈਵਨਿਊ ਕਿ ਅਸੀਂ ਫੌਰੀ ਤੌਰ ਤੇ ਲੇਵੀ ਦੇ ਵਿੱਚ ਇਜ਼ਾਫਾ ਕਰਾਂਗੇ ਜਿਹੜਾ ਬਰਾਹ ਰਾਸਤ ਡਾਇਰੈਕਟਲੀ ਫੈਡਰਲ ਗਵਰਨਮੈਂਟ ਨੂੰ ਉਹ ਰੈਵਨਿਊ ਵਸੂਲ ਹੋ ਜਾਏਗਾ ਤੇ ਇਹ ਜਿਹੜਾ ਹੈ ਨਾ ਇਹ ਕੁਛ ਮੁੱਦਤ ਵਾਸਤੇ ਤੇ ਕਾਬਲੇ ਕਬੂਲ ਹੁੰਦਾ, ਕੋਈ ਹੰਗਾਮੀ ਸੂਰਤ ਹਾਲ ਹੈ, ਇੱਕ ਬੜੀ ਇੰਤਹਾਈ ਦਰਜੇ ਦੀ ਕੋਈ ਮੁਸ਼ਕਲ ਸੂਰਤ ਹਾਲ ਹੈ, ਲੇਕਿਨ ਤੁਸੀਂ ਇਹਨੂੰ ਇੱਕ ਹੈਬਿਚੁਅਲ ਆਦਤ ਬਣਾ ਲਓ ਕਿ ਉਧਰੋਂ ਤੁਸੀਂ ਉਹ ਘਟ ਰਿਹਾ ਤੇ ਇੱਥੇ ਤੁਸੀਂ ਉਹਦੀ ਲੇਵੀ ਦਾ ਵਧਾਤਾ। ਇਹਦਾ ਮਤਲਬ ਕਿ ਤੁਸੀਂ ਆਪਣਾ ਰੈਵਨਿਊ ਫੌਰੀ ਤੌਰ ਦੇ ਉੱਤੇ ਕਲੈਕਟ ਕੀਤਾ ਔਰ ਤੁਸੀਂ ਆਪਣੇ ਅਖਰਾਜਾਤ ਨੂੰ ਮੇਨਟੇਨ ਨਹੀਂ ਕਰ ਪਾ ਰਹੇ, ਉਧਰ ਤੁਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਉਹਦੀ ਸ਼ਕਲ ਪਿਛਲੀ ਵਾਰੀ ਵੀ ਲੇਵੀ ਘਟਾਈ, ਯਾਨੀ ਪੈਟਰੋਲੀਅਮ ਲੇਵੀ ਘਟ ਕਰਤੀ ਸੀ ਤੇ ਕਲਾਈਮੇਟ ਲੇਵੀ ਵਧਾਤੀ, ਯਾਨੀ ਉਹਨੇ ਹੀ ਕਰਕੇ ਬੈਲੈਂਸ ਕਰਨਾ ਤੁਸੀਂ ਇਧਰੋਂ ਕਰ ਲਓ ਕੰਨ ਇਧਰੋਂ ਫੜ ਲਓ। ਤੇ ਜਿਹੜੀ ਜ਼ਿਆਦਤੀ ਤੁਸੀਂ ਆਵਾਮ ਦੇ ਨਾਲ ਕਰ ਰਹੇ ਹੋ, ਟੈਕਸ ਪੇਅਰਸ ਦੇ ਨਾਲ ਕਰ ਰਹੇ ਹੋ। ਦੇਖੋ ਪਾਕਿਸਤਾਨ ਦੇ ਵਿੱਚ ਜਿਹੜਾ ਮਜ਼ਦੂਰ ਵੀ ਹੈਗਾ ਉਹ ਵੀ ਇਨਡਾਇਰੈਕਟ ਟੈਕਸ ਪੇ ਕਰ ਰਿਹਾ, ਜਿਹੜਾ ਛੋਟੇ ਤੋਂ ਛੋਟਾ ਮਜ਼ਦੂਰ ਹੈਗਾ ਬਲਕਿ ਉਹ ਮਰਾਤ ਯਾਫਤਾ ਤਬਕੇ ਤੋਂ ਜ਼ਿਆਦਾ ਪਿਸ ਰਿਹਾ, ਉਹਨੂੰ ਗਵਰਨਮੈਂਟ ਸੈਕਟਰ ਦੀ ਤਰਫੋਂ ਕੋਈ ਸਹੂਲਤ ਨਹੀਂ ਮਿਲ ਰਹੀ। ਹਾਂ ਜਿਹੜਾ ਫਕੀਰ ਹੈ ਉਹ ਵੀ ਪੇ ਕਰ ਰਿਹਾ ਹੈ, ਸਾਰੇ ਹੀ ਮਤਲਬ ਕਿ ਤੁਸੀਂ ਖਰੀਦਾਰੀ ਕਰਨੀ ਉਹਦਾ ਟੈਕਸ ਹੀ ਟੈਕਸ ਹੈ। ਵੀ ਕੋਈ ਵੀ ਸੈਗਮੈਂਟ ਆਫ ਲਾਈਫ ਜਿਹੜਾ ਹੈ ਉਹ ਐਸਾ ਨਹੀਂ ਹੈਗਾ ਜਿਹੜਾ ਇਨਡਾਇਰੈਕਟ ਟੈਕਸ ਪੇ ਨਾ ਕਰ ਰਿਹਾ ਹੋਵੇ। ਤੇ ਇਨਕਮ ਟੈਕਸ ਮਤਲਬ ਸੈਲਰੀਡ ਪਰਸਨ ਸਭ ਤੋਂ ਜ਼ਿਆਦਾ ਇਨਕਮ ਟੈਕਸ ਦੇ ਰਹੇ ਨੇ। ਹੁਣ ਤੁਸੀਂ ਦੂਸਰੀ ਤਰਫ ਜਿਹੜੀ ਗੱਲ ਕੀਤੀ ਹੈ ਕਿ ਜਿਹੜੇ ਸੈਨੇਟ ਦੇ ਅੰਦਰ ਜੋ ਇੱਕ ਕਰਾਰਦਾਦ ਪ੍ਰਾਈਵੇਟ ਮੈਂਬਰਸ ਡੇ ਦੇ ਉੱਤੇ ਉਹਨਾਂ ਨੇ ਉਹ ਕੀਤੀ ਗਈ ਹੈ ਤੇ ਹੁਣ ਤੁਸੀਂ ਇਹਦੇ 'ਚ ਨਾ ਕੋਈ ਇਹਨੂੰ ਬਲੈਕ ਕਾਮੇਡੀ ਅਸੀਂ ਕਵਾਂਗੇ, ਇੱਕ ਬਲੈਕ ਕਾਮੇਡੀ ਦਾ ਸਾਡੇ ਅੰਦਰ ਇੱਕ ਸਟੇਜ ਹੈਗਾ ਕਿ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਔਰ ਇਹ ਵੀ ਦੇਖੋ ਕਿ ਜਿਨ੍ਹਾਂ ਨੇ ਪੇਸ਼ ਕੀਤੀ ਹੈ ਕਰਾਰਦਾਦ ਉਹ ਹੀ ਵਾਜ਼ ਅ ਬਿਲੀਅਨਰ ਖੁਦ ਵੱਡੇ ਅਬਦੁਲ ਕਾਦਰ ਇਹ ਵੱਡੇ ਕਾਰੋਬਾਰੀ ਆਦਮੀ ਨੇ, ਪੀਟੀਆਈ ਦੇ ਨਾਲ ਇਹਨਾਂ ਦਾ ਤਾਲੁਕ ਰਿਹਾ, ਫਿਰ ਆਪ ਦੇ ਵਿੱਚ ਵੀ ਇਹ ਰਹੇ ਨੇ, ਬਾਪ ਪਾਰਟੀ ਦੇ ਵਿੱਚ ਵੀ ਤੇ ਇਹਨਾਂ ਨੇ ਉਹ ਬਿੱਲ ਪੇਸ਼ ਕੀਤਾ। ਅੱਛਾ ਉਹ ਹੀ ਤੇ ਨਹੀਂ ਜਦੋਂ ਸ਼ਾਮਲ ਹੋਏ ਸਨ ਤੇ ਬੜੀ ਤਨਕੀਦ ਵੀ ਬਿਲਕੁਲ ਹੋਈ ਸੀ। ਬਿਲਕੁਲ ਤੁਸੀਂ ਸਹੀ ਪਹੁੰਚੇ ਉਹਨਾਂ ਦੇ ਉੱਤੇ। ਹੁਣ ਤੁਸੀਂ ਦੇਖੋ ਕਿ ਤੁਸੀਂ ਇੰਨੇ ਵੈਲਦੀ, ਇੰਨੇ ਰਿਚ
ਔਰ ਤੁਸੀਂ ਇੱਕ ਪਾਕਿਸਤਾਨ ਦੇ ਕਾਨੂੰਨ ਸਾਜ਼ ਕਾਬਿਲ ਇਤਰਾਮ ਕਾਨੂੰਨ ਸਾਜ਼ ਅਦਾਰੇ ਦੇ ਰੁਕਨ ਹੋ ਤੇ ਇਹ ਸਾਰਾ ਦਾ ਸਾਰਾ ਕਸੂਰ ਤੁਹਾਡੇ ਮੈਂਟਲ ਲੈਵਲ ਦਾ ਹੈਗਾ, ਤੁਹਾਡੇ ਮੈਂਟਲ IQ ਲੈਵਲ ਦਾ, ਤੁਹਾਡੀ ਤਰਜੀਹਾਤ ਦਾ, ਤੁਹਾਡਾ ਇੰਟੈਲੈਕਟ ਲੈਵਲ ਕੀ ਹੈ। ਜਿਹੜਾ ਮੈਂ ਅਕਸਰ ਗੱਲ ਕਰ ਰਿਹਾ ਕਿ ਸਾਡੇ ਜਿਹੜੇ ਪਾਰਲੀਮੈਂਟੇਰੀਅਨਸ ਨੇ ਉਹਨਾਂ ਦਾ ਮੈਂਟਲ ਲੈਵਲ ਇੰਨਾ ਲੋ ਹੈਗਾ ਕਿ ਉਹ ਆਪਣੀ ਜ਼ਾਤ ਔਰ ਆਪਣੀ ਕਲਾਸ ਤੋਂ ਬਾਹਰ ਨਹੀਂ ਸੋਚਦੇ। ਆਪਣੇ ਵੱਲੋਂ ਉਹਨਾਂ ਨੇ ਬੜਾ ਤੀਰ ਮਾਰਿਆ ਕਿ ਜੀ ਜਿਹੜੇ ਐਕਸ ਸੈਨੇਟਰ ਨੇ ਉਹਨਾਂ ਨੂੰ ਵੀ ਬਲੂ ਪਾਸਪੋਰਟ ਦੇ ਦਿੱਤਾ ਜਾਵੇ ਤੇ ਉਹਨਾਂ ਦੇ ਜਿਹੜੇ ਡਿਪੈਂਡੈਂਟ ਨੇ 28 ਸਾਲ ਤੱਕ, ਯਾਨੀ ਜਿੰਨੇ ਵੀ ਵਿਆਹੇ ਵਰੇ ਵੀ ਨੇ ਨਾ, ਉਹਨਾਂ ਸਾਰਿਆਂ ਨੂੰ ਬਲੂ ਪਾਸਪੋਰਟ ਦੇ ਦਿੱਤਾ ਜਾਵੇ। ਇਹ ਕੀ ਹੈ? ਹਾਲਾਂਕਿ ਜਿੰਨੇ ਉਹ ਫਰਜ਼ ਕਰੋ ਕਿ ਜਿੰਨੇ ਵੀ ਸੈਨੇਟਰ ਨੇ ਇਹਨਾਂ ਦੀ 90% ਤਾਦਾਦ ਜਿਹੜੀ ਹੈ ਇਹ ਵੈਲਦੀ ਲੋਕਾਂ ਦੇ ਮੁਸ਼ਕਿਲ, ਕੋਈ ਥੋੜੇ ਬਹੁਤ ਹੋਣਗੇ ਜਿਹੜੇ ਮਿਡਲ ਕਲਾਸ, ਬਲਕਿ ਇੱਕ ਵੀ ਨਹੀਂ ਹੋਏਗਾ ਮਿਡਲ ਕਲਾਸ ਤੋਂ ਕੋਈ ਨਹੀਂ ਹੋਣਾ ਤੇ ਇਹਨਾਂ ਦੇ ਆਲਰੇਡੀ ਬੱਚੇ ਰਿਸ਼ਤੇਦਾਰ ਉਹ ਬੈਰੂਨੇ ਮੁਲਕ ਚ ਹੋਣਗੇ ਬੇਸ਼ੁਮਾਰ। ਤੁਸੀਂ ਅਗਰ ਉਹਨਾਂ ਦੀ ਫਾਈਲਾਂ ਕੱਢੋਗੇ ਤਾਂ ਸਾਰੇ ਤੁਹਾਨੂੰ ਬਾਹਰ ਮਿਲਣਗੇ। ਲੇਕਿਨ ਇੱਕ ਹੀ ਗੱਲ ਹੈ ਹੈਗੀ ਹੈ ਸਟੇਟਸ ਕੌਨਸ਼ੀਅਸ ਹੋਣਾ। ਕਿਉਂ? ਉਹਨਾਂ ਨੇ ਕਿਹਾ ਜੀ ਗ੍ਰੇਡ 22 ਦੇ ਅਫਸਰਾਂ ਨੂੰ ਤੁਸੀਂ ਦਿੱਤੇ ਨੇ ਤੇ ਅਸੀਂ ਕਿਸੇ ਦੇ ਘੱਟ ਆ, ਉਹਦੇ ਲੈਵਲ ਤੇ ਲੈ ਆਉਂਦਾ, ਯਾਨੀ ਅਸੀਂ ਕਿਸੇ ਦੀ ਧੀ ਭੈਣ ਤੋਂ ਘੱਟ ਹੈਗੇ ਕਿ ਸਾਡੇ ਕੋਲ ਕਿਉਂ ਨਹੀਂ ਇਹ ਚੀਜ਼ ਦਿੱਤੀ। ਤੇ ਇਹ ਮਾਈਂਡਸੈਟ ਸਾਡੇ ਔਰ ਉਹਨਾਂ ਦਾ ਤਾਲੁਕ ਵੀ ਬਲੋਚਿਸਤਾਨ ਨਾਲ ਹੈਗਾ ਜਿੱਥੇ ਅੱਗ ਲੱਗੀ ਹੋਈ ਹੈ, ਜਿੱਥੇ ਸਾਡੇ ਸਿਕਿਉਰਿਟੀ ਫੋਰਸਿਸ ਆਪਰੇਸ਼ਨ ਕਰ ਰਹੀ ਹੈ। ਸਾਡੀ ਸਿਕਿਉਰਿਟੀ ਫੋਰਸਿਸ ਦੇ ਸਿਪਾਹੀਆਂ ਨੂੰ ਸ਼ਹੀਦ ਕੀਤਾ ਗਿਆ ਤੇ ਡੂ ਯੂ ਨੋ ਦੈਟ ਕਿ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਚਿਹਰਿਆਂ ਦੇ ਉੱਤੇ ਤੇਜ਼ਾਬ ਪਾ ਕੇ ਉਹਨਾਂ ਨੂੰ ਮਸਕ ਕੀਤਾ ਗਿਆ। ਐਡੀ ਜ਼ਾਲਮਾਨਾ ਕਿਸਮ ਦੀ ਕਾਰਵਾਈ। ਤੋਂ ਉੱਥੋਂ ਦਾ ਸੈਨੇਟਰ, ਉਹਦਾ ਤੁਸੀਂ ਜ਼ਿਹਨ ਸਾਜ਼ੀ ਉਹਦੀ ਦੇਖੋ, ਉਹਦਾ ਮਾਈਂਡ ਦੇਖੋ ਕੀ ਹੋਏਗਾ, ਉਹ ਅੱਗੋਂ ਉਹਦੇ ਬੱਚੇ ਕਿਸ ਤਰ੍ਹਾਂ ਦੇ ਹੋਣਗੇ। ਤੁਸੀਂ ਦੇਖਿਆ ਨਹੀਂ ਕਿ ਸਾਡੇ ਬਹੁਤ ਅਲੀਟ ਕਲਾਸ ਦੇ ਬੱਚਿਆਂ ਨੇ ਕਿੱਡੇ ਕਿੱਡੇ ਹੀਨੀਅਸ ਕ੍ਰਾਈਮਸ ਕੀਤੇ ਨੇ। ਕੱਲ ਅਸੀਂ ਜਿਹੜਾ ਇੱਕ ਕ੍ਰਾਈਮ ਤੇ ਡਿਸਕਸ ਕੀਤਾ ਸੀ ਜਿਹੜੀ ਕਾਰ ਰੇਸਿੰਗ ਦੇ ਵਿੱਚ ਉਹ ਤੇ ਮਰਡਰ ਦੇ ਤੁਸੀਂ ਦੇਖੋ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਖਵਾਤੀਨ ਦੇ ਮਰਡਰ ਕੀਤੇ ਨੇ ਘਰਾਂ ਦੇ ਵਿੱਚ। ਇਨਸਾਨ ਦੇ ਰੌਂਗਟੇ ਖੜੇ ਹੋ ਜਾਂਦੇ ਨੇ। ਇਹ ਸਾਡੀ ਐਲੀਟ ਕਲਾਸ ਦਾ ਮੈਂਟਲ ਲੈਵਲ ਹੈਗਾ। ਇਹਦੇ 'ਚ ਇੱਕ ਸਵਾਲ ਪੈਦਾ ਹੁੰਦਾ, ਪਹਿਲੇ KP ਅਸੈਂਬਲੀ ਨੇ ਬਲੂ ਪਾਸਪੋਰਟ ਦਾ ਫੈਮਿਲੀ ਦੇ ਵਾਲੇ ਨਾਲ ਕੀਤਾ, ਹੁਣ ਇਹਨਾਂ ਨੇ ਪਾਸ ਕੀਤਾ। ਇਹਨਾਂ ਦਾ ਤਾਲੁਕ ਵੀ ਪਹਿਲੇ PTI ਨਾਲ ਹੀ ਰਿਹਾ ਔਰ ਹੁਣ ਇੰਡੀਪੈਂਡੈਂਟ ਦੇ ਤੌਰ ਤੇ ਉੱਥੇ ਨੇ। ਤੇ ਕਿਆ ਇਹ ਪੂਰੀ ਇੱਕ ਪਲਾਨਡ ਗੇਮ ਤੇ ਨਹੀਂ, ਜਿਵੇਂ ਅਸੀਂ ਪਹਿਲੇ ਵੀ ਸੁਣਦੇ ਸਾਂ ਜਾਂ ਕਿਹਾ ਜਾਂਦਾ ਸੀ ਕਿ ਵੀ ਇਹ ਜਿੰਨੀ ਅਸ਼ਰਾਫੀ ਹੈ ਇਹਨਾਂ ਤੋਂ ਜਦੋਂ ਮੁਸ਼ਕਲ ਵਕਤ ਹੈ ਇਹਨਾਂ ਤੇ ਬਾਹਰ ਨਿਕਲ ਜਾਣਾ। ਤੇ ਇਹ ਕਿਤੇ ਐਸਾ ਤੇ ਨਹੀਂ ਕੋਈ ਕਿ ਫਿਊਚਰ ਦੇ ਵਾਲਿਆਂ ਨਾਲ ਸਾਰੇ ਇਹੀ ਪਲਾਨ ਕਰ ਰਹੇ ਨੇ ਕਿ ਬਲੂ ਪਾਸਪੋਰਟ ਲੈਣ ਤੋਂ ਬਾਹਰ ਹੀ ਨਿਕਲ ਜਾਣ ਅਗਲੇ ਕਿਸੇ ਸਾਡੇ ਕੋਲ। ਇਹ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਉਸੇ ਸਿਲਸਿਲੇ ਦੀ ਇੱਕ ਕੜੀ ਲੱਗਦੀ ਹੈ ਕਿ ਜਿਉਂ ਹੀ ਮੁਸ਼ਕਲ ਵਕਤ ਆਵੇ ਮੁਲਕ ਦੇ ਉੱਤੇ, ਸਾਡੇ ਕੋਲ ਬਲੂ ਪਾਸਪੋਰਟ ਹੋਵੇ, ਸਾਡੇ ਵਾਸਤੇ ਜਹਾਜ਼ ਚਾਰਟਰ ਤਿਆਰ ਹੋਣ ਤੇ ਸਾਡੇ ਖਾਨਦਾਨ ਫੈਮਿਲੀ ਬੈਠੇ ਤੇ ਅਸੀਂ ਬੈਰੂਨੇ ਮੁਲਕ ਚਲੇ ਜਾਈਏ। ਔਰ ਇਹਨਾਂ ਦਾ ਯਾਨੀ ਇੱਥੋਂ ਤੁਸੀਂ ਇਹ ਮਾਈਂਡ ਦਾ ਲੈ ਸਕਦੇ ਹੋ ਕਿ ਇਹਨਾਂ ਲੋਕਾਂ ਦਾ ਇਸ ਮੁਲਕ ਦੇ ਨਾਲ, ਸਟੇਟ ਆਫ ਪਾਕਿਸਤਾਨ ਦੇ ਨਾਲ, ਆਪਣੇ ਆਵਾਮ ਦੇ ਨਾਲ ਔਰ ਜਿਸ ਜਗ੍ਹਾ ਤੇ ਰਹਿੰਦੇ ਨੇ ਉਸ ਇਲਾਕੇ ਦੇ ਨਾਲ ਇਹਨਾਂ ਦੀ ਕਿੰਨੀ ਕੁ ਤਰਜੀਹਾਤ ਨੇ, ਇਹਨਾਂ ਦੀ ਤਰਜੀਹਾਤ ਦੇ ਅੰਦਰ ਉਹ ਕਿਸ ਲੈਵਲ ਤੇ ਨੇ ਔਰ ਇਹਨਾਂ ਦਾ ਡੈਮੋਕ੍ਰੇਸੀ ਦੇ ਨਾਲ ਕੀ ਤਾਲੁਕ ਹੈ। ਇਹ ਆਵਾਮ ਦੀ ਜਿਹੜੀ ਹਾਕਮੀਅਤ ਦੇ ਤਸੱਵਰ ਤੋਂ ਕਿੰਨਾ ਕੁ ਆਗਾਹ ਨੇ, ਇਹ ਕਾਨੂੰਨ ਸਾਜ਼ੀ ਦੇ ਅਮਲ ਤੋਂ ਕਿੰਨਾ ਕੁ ਆਗਾਹ ਨੇ। ਅਸੀਂ ਕਾਨੂੰਨ ਸਾਜ਼ੀ ਦੇ ਅਸੈਂਬਲੀਆਂ 'ਚ ਇਹਨਾਂ ਲੋਕਾਂ ਨੂੰ ਭੇਜਿਆ ਹੋਇਆ। ਔਰ ਤੁਸੀਂ ਇੱਕ ਹੋਰ ਵੀ ਗੱਲ ਕੀਤੀ ਕਿ ਇਹ ਜਿਨ੍ਹਾਂ ਦੇ ਕੋਲ ਜਿਵੇਂ ਪੈਸਾ ਆਇਆ, ਇਹਦਾ ਮਤਲਬ ਹੈਗਾ ਕਿ ਦੇਖੋ ਪੈਸਾ ਕਮਾਉਣ ਵਾਸਤੇ ਵੀ 2-3 ਜਨਰੇਸ਼ਨਸ ਦਾ ਇੱਕ ਅਮਲ ਹੁੰਦਾ। ਉਹ ਜਨਰੇਸ਼ਨ ਤੋਂ ਲੰਘਦੇ ਨੇ, ਉਹਨਾਂ ਦੇ ਅੰਦਰ ਇੱਕ ਸੈਲਫ ਰਿਸਪੈਕਟ ਹੁੰਦੀ ਹੈ, ਆਪਣੇ ਵਤਨ ਦੇ ਨਾਲ ਮੁਹੱਬਤ ਹੁੰਦੀ ਹੈ, ਉਹ ਮਿਹਨਤ ਦੀ ਅਜ਼ਮਤ ਦੇ ਕਾਇਲ ਹੁੰਦੇ ਨੇ। ਦੁਨੀਆ ਦੇ ਵਿੱਚ ਜਿੰਨੇ ਵੀ ਵੱਡੇ ਕਾਰੋਬਾਰੀ ਲੋਕ ਨੇ ਉਹਨਾਂ ਦੀ ਅਸੀਂ ਅਮਲੀ ਜ਼ਿੰਦਗੀ ਨੂੰ ਜਦੋਂ ਦੇਖਦੇ ਹਾਂ ਤੇ ਉਹ ਸਾਨੂੰ ਡਾਊਨ ਟੂ ਅਰਥ ਨਜ਼ਰ ਆਉਂਦੇ ਨੇ, ਆਪਣੇ ਮੁਲਕ ਦੇ ਨਾਲ ਆਪਣੀ ਹਮਦਰਦੀ ਕਰਦੇ ਨੇ। ਈਵਨ ਇੰਡੀਆ ਦੇ ਤੁਹਾਨੂੰ ਬੇਸ਼ੁਮਾਰ ਉਥੋਂ ਦੇ ਕਾਰੋਬਾਰੀ ਲੱਗਣਗੇ ਜਿਹੜੇ ਕੱਪੜੇ ਵੀ ਮੇਡ ਇਨ ਇੰਡੀਆ ਪਹਿਨਦੇ ਨੇ, ਵਾਚਿਸ ਵੀ ਮੇਡ ਇਨ ਇੰਡੀਆ ਪਹਿਨਦੇ ਨੇ। ਹੁਣ ਤੁਸੀਂ ਦੇਖੋ ਨਾ ਕਿ ਮੇਰੇ ਵਰਗੇ ਬੰਦੇ ਨੇ ਵੀ ਪਾਕਿਸਤਾਨ ਦੀ ਵਾਚ ਨਹੀਂ ਕੀਤੀ ਪਾਈ। ਅਸੀਂ ਦੇ ਵਾਸਤੇ ਤੁਹਾਨੂੰ ਸ਼ਰਾਫੇ ਸਮਝਦੇ ਨਾ ਚੋਰ ਸਾਹਿਬ। ਨਹੀਂ ਚਲੋ ਮੈਂ ਅਗਰ ਸ਼ਰਾਫੀਆ 'ਚ ਵੀ ਤੁਸੀਂ ਬੇਸ਼ੱਕ ਸਤ ਬਿਸਮਿਲ੍ਲਾ, ਮੈਨੂੰ ਤਾਂ ਸਗੋਂ ਖੁਸ਼ੀ ਹੋਈ ਹੈ ਕਿ ਚਲੋ ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਕਿ ਚਲੋ ਅਸੀਂ ਸ਼ਰਾਫੀਆ ਦਾ ਲਕਬ ਲਾ ਲਈ। ਪਾਕਿਸਤਾਨ ਦੇ ਵਿੱਚ ਬੜੀ ਮਰਾਹਤ ਜੇ ਤੇ ਮੈਂ ਤੇ ਅਪੀਲ ਕਰਾਂਗਾ ਕਿ ਮੈਨੂੰ ਵੀ ਬਲੂ ਪਾਸਪੋਰਟ ਦੇ ਦਿਓ ਜਨਾਬ ਵਜ਼ੀਰ ਦਾਖਲਾ ਸਾਹਿਬ, ਦਸਤ ਬਦਸਤਾ ਤੁਹਾਡੇ ਅੱਗੇ ਅਰਜ਼ ਹੈ। ਸਾਡਾ ਕੀ ਕਸੂਰ ਹੈ ਇਹ ਸਾਨੂੰ ਦੱਸ ਦਿਓ। ਜੇ ਸਾਡਾ ਕੋਈ ਕਸੂਰ ਹੈ ਤੇ ਕੋੜੇ ਮਾਰੋ ਸਾਨੂੰ।
ਕੋੜੇ ਕਿਸ ਅੰਜਾਮ ਦੇ ਵਿੱਚ, ਕਿਸ ਇਲਜ਼ਾਮ 'ਚ ਮਾਰਨੇ ਨੇ ਕਿ ਅਸੀਂ ਮੁਹੱਬੇ ਵਤਨ ਸ਼ਹਿਰੀ ਹਾਂ। ਅਸੀਂ ਕਿਧਰੇ ਬਾਹਰ ਨਿਕਲ ਨਹੀਂ ਸਕਦੇ, ਸਾਡੇ ਇੰਨੇ ਵਸਾਇਲ ਨਹੀਂ ਹੈਗੇ ਕਿ ਅਸੀਂ ਕਿਧਰੇ ਬਾਹਰ ਚਲੇ ਜਾਈਏ। ਸਾਡਾ ਕਸੂਰ ਹੈ ਵੇ, ਤੇ ਇਸ ਕਸੂਰ ਦੀ ਸਾਨੂੰ ਸਜ਼ਾ ਜ਼ਰੂਰ ਦਿਓ। ਔਰ ਇਹ ਜਿਹੜਾ ਤੁਸੀਂ ਤੇਲ ਵਧਾਉਂਦੇ ਹੋ, ਕਦੇ ਤੁਸੀਂ ਕੁਛ ਕਰਦੇ ਹੋ, ਇਹ ਵੀ ਇੱਕ ਸਜ਼ਾ ਦੇ ਜ਼ਮਰੇ ਤੇ ਆਂਦਾ ਹੈ। ਲੇਕਿਨ ਇਹ ਤੁਸੀਂ ਉਹ ਨਾ ਜਲੂਣ ਬੂਟੀਆਂ ਹੁੰਦੀਆਂ ਨਹੀਂ ਨਾ, ਇਹ ਸਾਡੇ ਚ ਪਿੰਡੇ ਦੇ ਉੱਤੇ, ਜਿਸਮ ਦੇ ਉੱਤੇ ਜਲੂਣ ਬੂਟੀ ਲਾਉਂਦੇ ਤਾਂ ਖੁਰਕ ਖੁਰਕ ਕੇ ਸਾਡਾ ਬੁਰਾ ਹਾਲ ਹੁੰਦਾ ਹੈ। ਤੇ ਤੁਸੀਂ ਕੋਸ਼ਿਸ਼ ਕਰੋ ਕਿ ਸਾਨੂੰ ਇੱਕੋ ਦਫਾ ਕਿਧਰੇ ਫਾਇਰਿੰਗ ਸਕੁਆਡ ਅੱਗੇ ਰੱਖੋ, ਤੇ ਬਾਕੀ ਤੁਸੀਂ ਫਿਰ ਜਿਵੇਂ ਮਰਜ਼ੀ ਕਰਦੇ ਰਹੋ। ਹੁਣ ਅਗਲੀ ਗੱਲ ਆ ਜਾਓ। ਇਹ ਤੇ ਇੱਕ ਗੱਲ ਅਸੀਂ ਕਰ ਦਿੱਤੀ। ਸਾਡੇ ਜਿਹੜੇ ਜਦ ਤੱਕ ਉਹੀ ਗੱਲ ਆਉਂਦੀ ਕਿ ਸਾਡੀ ਪੋਲੀਟੀਕਲ ਅਸ਼ਰਾਫੀਆ, ਇਹ ਰੋਣਾ ਰੋਂਦੇ ਨੇ ਨਾ ਜੀ, ਸਾਡੇ ਇਖਤਿਆਰ ਕੋਈ ਨਹੀਂ। ਉਹ ਜਿਹੜੇ ਬਾਨੀ ਸਾਹਿਬ ਬੈਠੇ ਨੇ ਤੇ ਉਹਨਾਂ ਦੇ ਵੀ ਤੁਸੀਂ ਪੜ੍ਹ ਲਓ, ਇਮਰਾਨ ਖਾਨ ਸਾਹਿਬ, ਫਿਰ ਉਹ ਜਨਰਲ ਬਾਜਵਾ ਸਾਹਿਬ ਤੇ ਇਲਜ਼ਾਮਾਤ ਸ਼ੁਰੂ ਕਰ ਦਿੰਦੇ ਨੇ, ਕਹਿੰਦੇ ਨੇ ਜੀ ਉਹਨਾਂ ਨੇ ਮੈਨੂੰ ਚੱਲਣ ਨਹੀਂ ਦਿੱਤਾ, ਉਹਨਾਂ ਦੀ ਮਰਜ਼ੀ ਕਰਦੇ ਸਨ। ਤੇ ਬੰਦਾ ਪੁੱਛੇ ਕਿ ਵੀ ਭਾਈ ਜਾਨ, ਫਿਰ ਤੁਸੀਂ ਇਕਤਦਾਰ ਦੇ ਵਿੱਚ ਅੰਬ ਚੁੱਪਣ ਵਾਸਤੇ ਆਏ ਸੀ? ਇਹ 4 ਸਾਲ ਕੌਮ ਦੀ ਗਰਦਨ ਦੇ ਸਵਾਰ ਕਿਸ ਵਾਸਤੇ ਤੁਸੀਂ ਰਹੇ ਸੀ? ਅਗਰ ਤੁਹਾਡੇ ਕੋਲ ਅਖਤਿਆਰ ਨਹੀਂ ਸੀਗਾ ਔਰ ਤੁਸੀਂ ਇਕਤਦਾਰ ਦੇ ਨਾਲ ਚਿਮਟੇ ਰਹੇ ਹੋ, ਤੇ ਫਿਰ ਤੁਹਾਡੀ ਉਹੀ ਜਗ੍ਹਾ ਬਣਦੀ ਹੈ ਜਿੱਥੇ ਤੁਸੀਂ ਹੈ ਹੋ। ਠੀਕ ਹੈ। ਔਰ ਅੱਜ ਦੇ ਹੁਕਮਰਾਨ ਵੀ ਇਹੋ ਹੀ ਨੇ। ਇਹਨਾਂ ਨੇ ਅਗਰ ਕੱਲ ਨੂੰ ਜਾ ਕੇ ਇਹ ਕਹਿਣ, ਸਾਡੇ ਪਾਰਲੀਮੈਂਟੇਰੀਅਨ ਇਹ ਕਹਿਣ ਕਿ ਸਾਡੇ ਕੋਲ ਅਖਤਿਆਰ ਨਹੀਂ ਸੀ ਜੀਗਾ, ਤੁਹਾਡੇ ਕੋਲ ਇਹ ਅਖਤਿਆਰ ਹੈ ਕਿ ਤੁਸੀਂ ਮਰਾਤ ਵਾਸਤੇ ਬਲੂ ਪਾਸਪੋਰਟ ਵਾਸਤੇ ਬਿੱਲ ਪੇਸ਼ ਕਰ ਦਿਓ, ਉਹ ਮਨਜ਼ੂਰ ਵੀ ਹੋ ਜਾਏ। ਵਜ਼ੀਰ ਦਾਖਲਾ ਸਾਹਿਬ ਨੇ ਕਿਹਾ ਜੀ ਅਸੀਂ ਕੈਬਨਿਟ 'ਚ ਭੇਜ ਦਿਆਂਗੇ। ਉਹਨਾਂ ਨੇ ਇਤਰਾਜ਼ ਚੁੱਕਿਆ, ਲੇਕਿਨ ਮਤਲਬ ਮੁਤਫਿਕਾ ਤੌਰ ਤੇ ਮਨਜ਼ੂਰ ਹੋਇਆ, ਕਿਉਂਕਿ ਉਹ ਆਲਰੇਡੀ ਬਲੂ ਪਾਸਪੋਰਟ ਹੋਲਡਰ ਨੇ। ਇੱਕ ਬੰਦੇ ਦੇ ਪੁੱਤਰ ਨੇ, ਉਹ ਜਿਹੜਾ ਇਕਬਾਲ ਅਫਰੀਦੀ, ਉਹਨੇ ਪਾਕਿਸਤਾਨ ਨੂੰ ਡਿਸਗ੍ਰੇਸ ਕਰ ਦਿੱਤਾ, ਉੱਥੇ ਜਾ ਕੇ ਸਰੈਂਡਰ ਕਰਤਾ ਬਲੂ ਪਾਸਪੋਰਟ, ਤੇ ਉੱਥੇ ਜਾ ਕੇ ਕਹਿੰਦਾ ਸਭ ਮੈਨੂੰ ਪੋਲੀਟੀਕਲ ਅਸਾਈਲਮ ਦੇ ਦਿਓ। ਤੇ ਅਗਰ ਤੁਸੀਂ ਇਹੋ ਜਿਹੇ ਸਾਡੇ ਆਵਾਮ ਦੇ ਰਿਪਰੈਜ਼ੈਂਟੇਟਿਵ ਨੇ, ਔਰ ਫਿਰ ਤੁਹਾਨੂੰ ਜਿਸਲੇ ਉਲਟ ਕੇ ਪਰੇ ਸੁੱਟਦੇ ਨੇ, ਤੇ ਫਿਰ ਤੁਸੀਂ ਰੋਂਦੇ ਹੋ, ਫਿਰ ਤੁਸੀਂ ਕਹਿੰਦੇ ਹੋ ਜੀ ਸਾਡੇ ਨਾਲ ਜ਼ੁਲਮ ਹੋ ਗਿਆ, ਸਾਡੇ ਨਾਲ ਜ਼ਿਆਦਤੀ ਹੋ ਗਈ ਹੈ। ਤੇ ਇਹ ਜ਼ਿਆਦਤੀ ਫਿਰ ਤੁਹਾਡੇ, ਤੁਸੀਂ ਜਿਹੜਾ ਆਵਾਮ ਦੇ ਨਾਲ ਜੋ ਸਲੂਕ ਕਰਦੇ ਪਏ ਹੋ, ਤੇ ਉਹ ਤੁਹਾਨੂੰ ਇਹ ਨਹੀਂ ਨਜ਼ਰ ਆਉਂਦਾ ਕਿ ਤੁਹਾਨੂੰ ਕਿਸ ਮਕਸਦ ਵਾਸਤੇ ਬਣਾ ਕੇ ਭੇਜਿਆ ਗਿਆ ਸੀ। ਇਸ ਸ਼ਦੀਦ ਗਰਮੀ ਦੇ ਵਿੱਚ ਪਾਰਲੀਮੈਂਟ 'ਚ ਏਸੀ ਲੱਗੇ ਹੁੰਦੇ ਨੇ। ਤੁਸੀਂ ਅਗਰ ਪਾਰਲੀਮੈਂਟ ਦੇ ਇਜਲਾਸ 'ਚ ਜਾਓਗੇ ਤੇ ਉੱਥੇ ਏਸੀ ਲੱਗੇ ਹੁੰਦੇ ਨੇ, ਕੈਫੇਟੇਰੀਆ ਦੇ ਵਿੱਚ ਜਾਓਗੇ ਏਸੀ ਲੱਗੇ ਹੋਣਗੇ, ਪਾਰਲੀਮੈਂਟ ਲੌਜਿਸ 'ਚ ਜਾਓ ਏਸੀ ਲੱਗੇ ਹੋਣਗੇ। ਮੁਲਕ ਦੇ ਉੱਤੇ ਗੁਰਬਤ ਹੈ, ਉਹਨੂੰ ਠੰਡ ਲੱਗ ਪਏਗੀ। ਮੈਂ ਉਹੀ ਕਹਿਣਾ ਕਿ ਤੁਹਾਨੂੰ ਕੋਈ ਸ਼ਰਮ ਹੋਇਆ ਨਹੀਂ। ਬਕੌਲ ख्वाजा आसफ ਦੇ ਕੁਝ ਸ਼ਰਮ ਹੋਤੀ ਹੈ, ਕੁਝ ਹਯਾ ਹੋਤੀ ਹੈ। ਤੇ ਫਿਰ ਤੁਸੀਂ ਕਿਸ ਕਿਸਮ ਦੀ ਜਮਹੂਰੀਅਤ? ਮੈਂ ਇਹ ਮੁਸਲਿਮ ਲੀਗ ਨੂਨ ਉਹਨਾਂ ਦੀ ਕਿਆਦਤ ਨੂੰ ਵੀ ਇਹ ਗੱਲ ਕਰਾਂਗਾ, ਔਰ ਪੀਪਲਸ ਪਾਰਟੀ ਦੀ ਕਿਆਦਤ ਨੂੰ ਵੀ ਗੱਲ ਕਰਾਂਗਾ, MKM ਦੀ ਕਿਆਦਤ ਨੂੰ ਵੀ, ਔਰ ਮੌਲਾਨਾ ਫਜ਼ਲੁਰ ਰਹਿਮਾਨ, ਜਿੰਨੇ ਵੀ ਇਹ ਲੋਕ ਨੇ, ਜਮਾਤ ਇਸਲਾਮੀ, ਉਰਲਮ ਪਰਲਮ, ਸਭ ਦਾ ਇਹ ਕਸੂਰ ਬਣਦਾ ਹੈ ਕਿ ਤੁਸੀਂ ਆਵਾਮ ਦੇ ਨਾਲ ਕੀ ਸਲੂਕ ਕਰਦੇ ਪਏ। ਆਵਾਮ ਦਾ ਕਸੂਰ ਹੈ ਕਿ ਉਹ ਤੁਹਾਡੇ ਨਾਲ ਫਾਲੋਅਰ ਨੇ, ਤੁਹਾਡੇ ਨਾਲ ਉਹ ਚੱਲਦੇ ਨੇ। ਔਰ KP ਅਸੈਂਬਲੀ ਵਾਲਿਆਂ ਨੇ ਵੀ, ਮੁਲਕ ਤੁਹਾਡਾ ਸੂਬਾ ਗਰੀਬ ਤਰੀਨ ਸੂਬਾ ਹੈ, ਦਹਿਸ਼ਤਗਰਦੀ ਦੇ ਨਾਲ ਉੱਥੇ ਬੁਰੇ ਹਾਲ ਨੇ। ਤੁਸੀਂ ਕਹਿ ਸਾਰਿਆਂ ਵਾਸਤੇ ਕਹਤਾ ਜੀ ਬਲੂ ਪਾਸਪੋਰਟ ਦਿਓ, ਅੱਗੋਂ ਸਾਰੀਆਂ ਸੂਬਾਈ ਤੱਕ ਤੁਸੀਂ ਰਸਤਾ ਖੋਲ ਦਿੱਤਾ ਨਾ, ਸਾਰੀਆਂ ਸੂਬਾਈ ਅਸੈਂਬਲੀਆਂ ਕਰਨਗੀਆਂ। ਯਾਰ ਤੁਹਾਨੂੰ ਕੋਈ ਕਿਸੇ ਕਿਸਮ ਦਾ ਕੋਈ ਖੁਦਾ ਦਾ ਖੌਫ ਹੀ ਬੰਦਾ ਕਰ ਲੈਂਦਾ ਯਾਰ, ਕਿ ਵੀ ਮੁਲਕ ਦੇ ਵਿੱਚ ਦੇਖੋ ਗਰੀਬ ਮੁਲਕ ਹੈਗਾ, ਉੱਥੇ ਦਹਿਸ਼ਤਗਰਦੀ ਦੇ ਨਾਲ ਲੋਕ ਭੁੱਖ ਨਾਲ ਖੁਦਕੁਸ਼ੀਆਂ ਕਰ ਰਹੇ ਨੇ, ਠੀਕ ਹੈ ਨਾ ਜੀ, ਤੇ ਬੱਚੇ ਲੋਕ ਆਪਣੇ ਮਾਰ ਰਹੇ ਨੇ, ਤੇ ਤੁਹਾਨੂੰ ਕੋਈ ਹਯਾ ਨਹੀਂ, ਕਿਸੇ ਕਿਸਮ ਦਾ ਕੋਈ ਤੁਹਾਨੂੰ ਖਿਆਲ ਨਹੀਂ। ਤੇ ਫਿਰ ਮੇਰਾ ਤੇ ਖਿਆਲ ਹੈ ਕਿ ਇਹਨਾਂ ਨੂੰ ਐਵੇਂ ਬਿਠਾਇਆ, ਇਹਨਾਂ ਨੂੰ ਘਰ ਭੇਜਣਾ ਚਾਹੀਦਾ। ਨਾ ਤੁਸੀਂ ਦਹਿਸ਼ਤਗਰਦੀ ਦੇ ਬਾਰੇ 'ਚ ਤੁਹਾਡਾ ਕੋਈ ਮੌਕਫ ਹੈ, ਨਾ ਇਕਨੋਮੀ ਦੇ ਬਾਰੇ 'ਚ ਤੁਹਾਡਾ ਕੋਈ ਮੌਕਫ ਹੈ, ਨਾ ਖਾਰਜਾ ਪਾਲਿਸੀ ਦੇ ਉੱਤੇ ਤੁਹਾਡਾ ਕੋਈ ਸਟੈਂਡ ਹੈ, ਕੋਈ ਕਿਸੇ ਕਿਸਮ ਦਾ ਕੋਈ ਤੁਹਾਡਾ ਸਟੈਂਡ ਨਹੀਂ। ਤੇ ਫਿਰ ਤੁਹਾਡੇ ਤੇ ਇੰਨੀ ਅਮਰਾਤ ਕਿਉਂ ਵਾਏ? ਇਹ ਤਾਂ ਜੋ ਸਭ ਇਹ ਲੱਗਦਾ ਕਿ ਸਿਰਫ ਸਿਆਸਤ ਚਾਹੀ ਆਪਣੀ ਵੈਲਫੇਅਰ ਵਾਸਤੇ ਨੇ, ਵੈਲਫੇਅਰ ਟੋਰ ਟੱਪਾ ਜਾਂ ਬੈਰੂਨੇ ਮੁਲਕ ਚਲੇ ਗਏ। ਕਿਹੜਾ ਅੱਜ ਜੇ ਗ੍ਰੇਡ 22 ਤੱਕ ਦਾ ਅਫਸਰ, ਜੱਜਿਸ, ਜਿੰਨੇ ਵੀ ਜੱਜਿਸ ਨੇ, ਦੱਸੋ ਮੈਨੂੰ ਕਿ ਸਭ ਦੀਆਂ ਔਲਾਦਾਂ ਬਾਹਰ ਨੇ, ਬਿਊਰੋਕਰੇਟ ਸਭ ਦੇ ਬਾਹਰ ਨੇ, ਸਿਆਸਤਦਾਨ ਜਿੰਨੇ ਨੇ ਬਲੂ ਪਾਸਪੋਰਟ ਮਿਲ ਚੁੱਕੇ ਨੇ ਸਾਰਿਆਂ ਨੂੰ, ਇਹ ਬੱਚੇ ਸਾਰਿਆਂ ਦੇ ਯੂਰਪ ਵਿੱਚ ਬਾਹਰ ਨੇ। ਤੇ ਅਗਰ ਤੁਸੀਂ ਸਾਰੇ ਬਾਹਰ ਹੋ ਤੇ ਫਿਰ ਇਸ ਮੁਲਕ ਤੇ ਤੁਹਾਡਾ ਰੂਲ ਕਰਨ ਦਾ ਤੇ ਕੋਈ ਹੱਕ ਨਹੀਂ ਬਣਦਾ ਨਾ, ਕਿ ਬਣਦਾ? ਤੁਸੀਂ ਖੁਦ ਹੀ ਦੱਸੋ। ਕੋਈ ਨਹੀਂ ਬਣਦਾ ਜੋ ਸਭ, ਲੇਕਿਨ ਉਹ ਰੂਲ ਹੀ ਕਰ ਰਹੇ ਨਾ, ਕਿਉਂਕਿ ਜਮਹੂਰੀਅਤ ਜਿਹੜੀ ਤੇ ਇਹ ਰੂਲ ਨੂੰ ਅਸੀਂ ਫਿਰ ਨੌਬਾਦੀਆਤੀ ਰੂਲ ਹੀ ਕਹਿ ਸਕਨੇ ਆ ਨਾ। ਇਹ ਇੱਕ ਇਹਦਾ ਮਤਲਬ ਹੈਗਾ ਕਿ ਅੰਗਰੇਜ਼ ਦਾ ਰਾਜ ਖਤਮ ਨਹੀਂ ਹੋਇਆ, ਗੋਰੇ ਚਲੇ ਗਏ, ਲੇਕਿਨ ਫਿਰ ਬਲਕਿ ਇਸਤਿਸਾਲ ਵੱਧ ਗਿਆ, ਇਸਤਿਸਾਲ ਵੱਧ ਗਿਆ। ਗੋਰੇ ਨੇ ਤੇ ਚਲੋ ਇੱਥੇ ਕੋਈ ਯੂਨੀਵਰਸਿਟੀਆਂ ਬਣਾ ਦਿੱਤੀਆਂ, ਤੁਹਾਨੂੰ ਕੋਈ ਕਿਧਰੇ ਰੇਲਵੇ ਲਾਈਨਾਂ ਵਿਛਾ ਦਿੱਤੀਆਂ, ਮਹਿਕਮਾ ਡਾਕ ਉਹਨਾਂ ਨੇ ਤੁਹਾਨੂੰ ਬਣਾ ਕੇ ਦੇ ਦਿੱਤਾ, ਉਹਨਾਂ ਨੇ ਨਹਿਰਾਂ ਬਣਾ ਕੇ ਦੇ ਦਿੱਤੀਆਂ। ਤੁਸੀਂ ਕੀ ਦਿੱਤਾ?
ਦਹਿਸ਼ਤਗਰਦੀ ਸਰਦਾਰ, ਇਹ ਜਿਹੜੇ ਸਰਦਾਰ ਨੇ ਪਹਿਲੇ ਸਲਾਮ ਕਰਦੇ ਸਨ, ਡੀਸੀ ਜਿਹੜਾ ਗੋਰਾ ਹੁੰਦਾ ਸੀ ਨਾ ਤੇ ਉਹਨੂੰ ਸਲਾਮ ਕਰਦੇ ਸਨ। ਤਾਰੀਖ ਵਿੱਚ ਪੜਿਆ ਪਿਆ ਬਲੋਚ ਸਰਦਾਰਾਂ ਦਾ ਰਾਬਰਟ ਸੈਂਡਮੈਨ ਦੇ ਨਾਲ ਤੇ ਉਹਨਾਂ ਦੀ ਬੇਟੀ ਦੇ ਹਵਾਲੇ ਦੇ ਨਾਲ ਜਿਹੜਾ ਵਾਕਿਆਤ ਦਰਜ ਨੇ, ਤੇ ਇਹ ਬਲੋਚ ਸਰਦਾਰਾਂ ਨੂੰ ਇਹ ਪੜ੍ਹਾਉਣੇ ਚਾਹੀਦੇ ਨੇ ਕਿ ਉਦੋਂ ਬਲੋਚ ਸਰਦਾਰਾਂ ਦਾ ਕੀ ਰੋਲ ਸੀ ਅੰਗਰੇਜ਼ ਦੇ ਨਾਲ। ਤੇ ਕੇਪੀ ਦੇ ਅੰਦਰ ਅੱਜ ਵੀ ਤੁਸੀਂ ਵਜ਼ੀਰਿਸਤਾਨ ਚ ਚਲੇ ਜਾਓ, ਉੱਥੇ ਸੰਗੇ ਮੀਲ ਲੱਗੇ ਨੇ ਅੰਗਰੇਜ਼ ਦੇ ਦੌਰ ਦੇ, ਅੱਜ ਵੀ ਲੱਗੇ ਨੇ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਬੜੇ ਹੁਰੀਅਤ ਪਸੰਦ ਸੀ, ਅਸੀਂ ਕਦੇ ਕਿਸੇ ਦੇ ਨਹੀਂ ਆਏ ਅਚਕਜ਼ਈ ਸਾਹਿਬ ਹੋਰਾਂ ਨੂੰ, ਇਹ ਮਸ਼ਰ ਨੇ। ਤੇ ਮਸ਼ਰ ਇਹਨਾਂ ਨੂੰ ਪੁੱਛੋ ਕਿ ਇਹ ਨਿਜ਼ਾਮ ਕਿਹਨੇ ਬਣਾਇਆ? ਅੰਗਰੇਜ਼ ਨੇ ਬਣਾਇਆ ਨਾ। ਅੱਜ ਵੀ ਤੁਸੀਂ ਆਪਣੇ ਆਪ ਨੂੰ ਮਸ਼ਰ, ਮਹਿਮੂਦ ਖਾਂ, ਅਚਕਜ਼ਈ ਕਲਾਉਂਦੇ ਹੋ। ਇਹ ਤੁਸੀਂ ਕਾਹਦੇ ਮਸ਼ਰ ਹੋ? ਮੱਛਰ ਹੋ ਜਾਂ ਮਸ਼ਰ ਹੋ? ਚਲੋ ਠੀਕ ਹੋ ਗਿਆ ਚੇ ਸਾਹਿਬ। ਮੈਂ ਦੁੱਖ ਜਿਹੜਾ ਵੇ ਇਸ ਤੇ ਪੂਰੀ ਆਵਾਮ ਦਾ ਦੁੱਖ ਹੈ,